ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ ਅਤੇ ਇੰਸ਼ੋਰੈਂਸ ਆਲਮੋਸਟ ਸਾਰੇ ਸੂਬਿਆਂ ਦੇ ਵਿੱਚੋਂ ਕਰਦੇ ਨੇ। ਇਹਨਾਂ ਦੇ ਕੋਲੋਂ ਤੁਸੀਂ ਰੈਸਟੋਰੈਂਟ, ਗੈਸ ਸਟੇਸ਼ਨ, ਗਰੋਸਰੀ, ਲਿਕਰ ਸਟੋਰ, ਅਪਾਰਟਮੈਂਟ ਕੰਪਲੈਕਸ, ਸ਼ਾਪਿੰਗ ਸੈਂਟਰ, ਹੋਰ ਵੀ ਕਿਸੇ ਵੀ ਤਰੀਕੇ ਦੇ ਬਿਜ਼ਨਸ ਜਾਂ ਵਰਕਰ ਕੌਮ ਇੰਸ਼ੋਰੈਂਸ ਕਰਵਾ ਸਕਦੇ ਹੋ। ਇਹ ਰੇਟਡ ਕੰਪਨੀਜ਼ ਨਾਲ ਕੰਮ ਕਰਦੇ ਨੇ। ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੇ ਮਸਹੋਤਾ 209-277-0013। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੁਲਵਾਮਾ ਹਮਲੇ ਦੇ ਉੱਤੇ ਪਾਕਿਸਤਾਨ ਨੇ ਕਿਹਾ ਕਿ ਜੈਸ਼-ਏ ਮੁਹੰਮਦ 'ਤੇ ਕਰ ਰਹੇ ਹਨ ਕਾਰਵਾਈ। ਬਿਲਕੁਲ ਖੁੱਲੇ ਰੂਪ ਦੇ ਵਿੱਚ ਪਾਕਿਸਤਾਨ ਵੱਲੋਂ ਪਹਿਲਾ ਏਦਾਂ ਦਾ ਬਿਆਨ ਆਇਆ ਜਿਹੜਾ ਜੈਸ਼-ਏ ਮੁਹੰਮਦ ਦੇ ਨਾਲ ਹੀ ਤਾਲੁਕ ਰੱਖਦਾ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਦੇਖੋ, ਅਸੀਂ ਜੈਸ਼-ਏ ਮੁਹੰਮਦ ਤੇ 2002 ਵਿੱਚ ਹੀ ਪਾਬੰਦੀ ਲਾ ਦਿੱਤੀ ਸੀਗੀ ਤੇ ਇਸਲਾਮਾਬਾਦ ਇਹਨਾਂ ਪਾਬੰਦੀਆਂ ਉੱਤੇ ਕਾਨੂੰਨ ਮੁਤਾਬਕ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ। ਇਹ ਗੱਲ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਆਖੀ ਆ ਤੇ ਉਹਨਾਂ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ, ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਪੁਲਵਾਮਾ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹਨਾਂ ਵੱਲੋਂ ਸਪਸ਼ਟੀਕਰਨ ਦੇ ਰੂਪ 'ਚ ਕਿਹਾ ਗਿਆ। ਪਰ ਜਿਹੜੀਆਂ ਗੱਲਾਂ ਉਹ ਲੁਕਾ ਲੈਂਦੇ ਨੇ, ਉਹ ਗੱਲਾਂ ਵੈਸੇ ਹਰ ਇੱਕ ਨੂੰ ਪਤਾ ਕਿ ਜੈਸ਼-ਏ ਮੁਹੰਮਦ ਤੇ ਪਾਬੰਦੀ ਜਿਹੜੀ ਆ ਉਹ ਨਾਂ ਦੀ ਆ, ਕਿਉਂਕਿ 2002-03 ਤੋਂ ਬਾਅਦ ਜਦੋਂ ਕੌਮਾਂਤਰੀ ਦਬਾਅ ਬਣਨਾ ਸ਼ੁਰੂ ਹੋਇਆ ਸੀਗਾ ਅਮਰੀਕਨ ਅਟੈਕ ਤੋਂ ਬਾਅਦ, ਤਾਂ ਉਸ ਤੋਂ ਬਾਅਦ ਇਹਨਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਨਾਂ ਬਦਲ ਲਏ। ਨਾਂ ਬਦਲ ਕੇ ਯਾਨੀ ਕੁੰਜ ਬਦਲ ਲਈ, ਵਿੱਚ ਨਾਗ ਉਹੀ ਆ। ਸੋ ਇਹ ਚੀਜ਼ਾਂ ਤੇ ਬਿਲਕੁਲ ਹੁਣ ਲੀਪਾ ਪੋਚੀ ਵਾਲੀਆਂ ਹੀ ਨੇ। ਪਰ ਹਕੀਕਤ ਜਿਹੜੀ ਆ ਉਹ ਇਹ ਆ ਕਿ ਪਾਕਿਸਤਾਨ ਦੀ ਗੌਰਮੈਂਟ ਜਿਹੜੀ ਆ ਉਹ ਮਿੱਟੀ ਦੇ ਪਾਵੇ ਵਾਂਗੂ ਕੰਮ ਕਰਦੀ ਆ। ਜੇ ਉਹਦੇ 'ਚ ਦਮ ਕੰਮ ਹੋਵੇ ਤੇ ਇਹ ਚੀਜ਼ਾਂ ਉਹਨਾਂ ਤੇ ਵੀ ਲਾਗੂ ਨਾ ਹੋਣ। ਜਿੱਦਾਂ ਦੀਆਂ ਚੀਜ਼ਾਂ ਉਹ ਦੂਸਰੇ ਦੇ ਘਰ ਤੇ ਲਾਗੂ ਕਰਕੇ ਕਈ ਵਾਰ ਆਪਣੇ ਆਪ ਨੂੰ ਏਦਾਂ ਮਹਿਸੂਸ ਕਰਦੇ ਜਿਵੇਂ ਉਹ ਨਵਾਜ਼ ਸ਼ਰੀਫ ਨੇ ਤੇ ਮੂੰਹ ਕਹਿ ਦਿੱਤਾ ਸੀਗਾ ਗੁੱਡ ਅੱਤਵਾਦ ਤੇ ਬੈਡ ਅੱਤਵਾਦ। ਤਾਂ ਇਹ ਚੀਜ਼ਾਂ ਉਹਨਾਂ ਨੂੰ ਵੀ ਕਈ ਵਾਰ ਭਾਰੀ ਪੈ ਜਾਂਦੀਆਂ, ਫਿਰ ਉਹੀ ਗੁੱਡ ਅੱਤਵਾਦ ਆ ਜਿਹੜਾ ਬੈਡ ਅੱਤਵਾਦ ਬਣ ਜਾਂਦਾ। ਇਹ ਬਿਲਕੁਲ ਹਕੀਕਤ ਹੈ ਇਹਨਾਂ ਦੀ ਕਿ ਜੈਸ਼-ਏ ਮੁਹੰਮਦ ਤੇ ਇਹਨਾਂ ਨੇ ਪਾਬੰਦੀ ਲਾਈ ਸੀ, ਪਰ ਉਹ ਨਾਂ ਦੀ ਪਾਬੰਦੀ ਆ। ਉਹ ਜਥੇਬੰਦੀ ਦਾ ਨਾਂ ਬਦਲ ਕੇ ਸਾਰਾ ਕਾਰੋਬਾਰ ਉੱਥੋਂ ਕਰੀ ਜਾਂਦਾ। ਜੀ ਜੀ, ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਦਾ ਲੋਕਾਂ ਨੂੰ ਤੋਹਫਾ, ਪੈਟਰੋਲ 5 ਰੁਪਈਏ ਸਸਤਾ ਕੀਤਾ। ਬਜਟ ਸੈਸ਼ਨ ਦੇ ਦੌਰਾਨ ਹੀ ਉੱਧਰ ਸਿੱਧੂ ਤੇ ਮਜੀਠੀਏ ਦੇ ਦਰਮਿਆਨ ਹੋਈ ਝੜਪ। ਆਹ ਦੇਖੋ, ਇਹ ਤੇ ਵੈਸੇ ਬਹੁਤ ਵੱਡਾ ਤੋਹਫਾ ਕਹਿ ਰਹੀ ਹੈ ਅੱਜ ਦੀ ਘੜੀ, ਖਾਸ ਤੌਰ ਤੇ ਮਿਡਲ ਕਲਾਸ ਲਈ, ਛੋਟੇ ਵਰਗਾਂ ਲਈ ਇਹ ਇੱਕ ਚੰਗਾ ਤੋਹਫਾ ਵਾ। 5 ਰੁਪਈਏ ਪੈਟਰੋਲ ਸਸਤਾ ਹੋ ਜਾਣਾ ਇੱਕੋ ਝਟਕੇ ਦੇ ਵਿੱਚ, ਇਹ ਤੋਂ ਵੱਡੀ ਅੱਜ ਦੇ ਜ਼ਮਾਨੇ 'ਚ ਰਾਹਤ ਨਹੀਂ ਮਹਿਸੂਸ ਕੀਤੀ ਜਾ ਸਕਦੀ ਹੈ। ਡੀਜ਼ਲ ਜਿਹੜਾ ਕਿ ਖੇਤੀ 'ਚ ਸਭ ਤੋਂ ਜ਼ਿਆਦਾ ਲੱਗਦਾ, ਸਭ ਤੋਂ ਜ਼ਿਆਦਾ ਖਪਤ ਹੁੰਦਾ, ਉਹਦੇ ਤੇ 1 ਰੁਪਈਏ ਦੀ ਇਹਨਾਂ ਨੇ ਰਹਿਤ ਕੀਤੀ ਆ। ਬਹਰਹਾਲ ਜੋ ਵੀ ਆ, ਚਲੋ ਠੀਕ ਆ। ਭੱਜਦੇ ਭੂਜਦੇ ਆਉਂਦੇ ਹੁੰਦੇ ਲੰਗੋਟੀ ਸਿੰਘ, ਕਿਉਂਕਿ ਐਤਕੀ ਇਲੈਕਸ਼ਨ ਦਾ ਵਰਾ 2019 ਦਾ ਇਲੈਕਸ਼ਨ ਨੇੜੇ। ਹਾਲਾਂਕਿ ਅੱਜ ਮਨਪ੍ਰੀਤ ਬਾਦਲ ਆਖਣ ਡਿਆ ਸੀਗਾ, ਕਹਿੰਦਾ ਜੀ ਸਾਡਾ ਇਲੈਕਸ਼ਨ ਤੇ 2022 ਚ ਆਉਣਾ ਉਹ ਤੇ ਬੜਾ ਦੂਰ ਆ, ਪਰ ਮਿਸ਼ਨ 13 ਜਿਹੜਾ ਉਹ ਤੇ ਨੇੜੇ ਆ ਨਾ। ਉਹ ਇਹ ਗੱਲ ਨਹੀਂ ਦੱਸਦੇ ਕਿ ਇਹਨਾਂ ਨੂੰ ਟਾਰਗੇਟ ਦਿੱਤਾ ਗਿਆ ਕਿ 13 ਚੋਂ 13 ਜਿੱਤਣੀਆਂ ਨੇ। ਲੋਕ ਲੁਭਾਵਣਾ ਬਜਟ ਆਉਣਾ ਸੀਗਾ, ਉਹਦੇ ਵਿੱਚ ਸਭ ਤੋਂ ਵੱਡਾ ਮੈਂ ਕਹੂੰਗਾ ਕਿ ਇਹੋ ਹੀ ਰਿਆਇਤੀ ਇਹਨਾਂ ਦਾ ਪੈਂਤੜਾ ਸੀਗਾ ਕਿ ਇਹਨਾਂ ਨੇ 5 ਰੁਪਏ ਪੈਟਰੋਲ ਜਿਹੜਾ
ਇੱਕੋ ਝਟਕੇ 'ਚ ਘਟਾ ਦਿੱਤਾ। ਔਰ ਇਹ ਉਹੀ ਸਰਕਾਰ ਹੈ, ਤੁਹਾਨੂੰ ਚੇਤੇ ਹੋਣਾ ਜਦੋਂ ਸਤੰਬਰ ਅਕਤੂਬਰ 2018 ਦੇ ਵਿੱਚ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗ ਗਈ ਸੀ, ਲੋਕਾਂ ਦੇ ਵਿੱਚ ਹਾਹਾਕਾਰ ਮਚੀ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਠੋਕ ਕੇ ਜਵਾਬ ਦਿੱਤਾ ਸੀਗਾ, ਜਿਹਨੂੰ ਆਪਾਂ ਪੰਜਾਬੀ ਚਾਹੁੰਦੇ ਹਾਂ ਨਾ ਚਿੱਟਾ ਜਵਾਬ। ਉਹਨੇ ਚਿੱਟਾ ਜਵਾਬ ਦਿੱਤਾ ਸੀਗਾ ਕਿ ਤੇਲ ਦੀਆਂ ਕੀਮਤਾਂ ਨਹੀਂ ਜੇ ਘੱਟ ਹੋਣੀਆਂ। ਤਾਂ ਹੁਣ ਇਹਨਾਂ ਨੇ ਇਹ ਬਹਾਨਾ ਬਣਾਇਆ ਜੀ ਕਿ ਜਿਹੜੇ ਪੈਟਰੋਲ ਪੰਪ ਹੈ, ਖਾਸ ਤੌਰ ਤੇ ਸਰਹੱਦੀ ਪੈਟਰੋਲ ਪੰਪ, ਉਹਨਾਂ ਦਾ ਬਹੁਤ ਵੱਡਾ ਘਾਟਾ ਸੀ ਇਸ ਚੀਜ਼ ਦੇ ਵਿੱਚ, ਕਿਉਂਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਨਾ ਬਰੋਬਰਤਾ ਸੀਗੀ, ਫਰਕ ਸੀਗਾ। ਤਾਂ ਇਹਦੇ ਕਰਕੇ ਬਹੁਤ ਸਾਰੇ ਪੈਟਰੋਲ ਪੰਪ ਜਿਹੜੇ ਪੰਜਾਬ ਦੇ ਵਿੱਚ ਸੀ, ਸਰਹੱਦੀ ਇਲਾਕਿਆਂ 'ਚ, ਉਹ ਘਾਟੇ 'ਚ ਜਾ ਰਹੇ ਸੀ। ਇਹ ਤੇ ਬਹੁਤ ਸਾਲਾਂ ਤੋਂ ਰੌਲਾ ਪਾਉਂਦੇ ਪਏ ਆ। ਔਰ ਜੇ ਘਾਟੇ ਦੀ ਗੱਲ ਕਰੀਏ, ਮੈਂ ਤੇ ਅੱਗੇ ਵੀ ਕਿਹਾ ਕਈ ਵਾਰੀ ਕਿ ਸ਼ਰਾਬ ਦੀ ਬਹੁਤ ਸਾਰੀ ਤਸਕਰੀ ਹੈ ਜਿਹੜੀ ਉਹ ਬਾਹਰਲੇ ਰਾਜਾਂ ਤੋਂ ਹੁੰਦੀ ਆ, ਘਾਟਾ ਤੇ ਉਹਦੇ ਵਿੱਚ ਵੀ ਹੈ। ਤੁਸੀਂ ਉਹਨਾਂ ਚੀਜ਼ ਨੂੰ ਕਿਉਂ ਨਹੀਂ ਠੀਕ ਕਰਦੇ, ਕਿਉਂ ਨਹੀਂ ਕਾਰਪੋਰੇਸ਼ਨ ਬਣਾਉਂਦੇ, ਕਿਉਂ ਪ੍ਰਾਈਵੇਟ ਠੇਕੇਦਾਰਾਂ ਦੀ ਅਜ਼ਾਰੇਦਾਰੀ ਤੁਸੀਂ ਬਣਾਈ ਆ? ਸੋ ਇਹ ਸਾਰੀਆਂ ਚੀਜ਼ਾਂ ਹੈ। ਬਾਕੀ ਜਿਹੜਾ ਅੱਜ ਦਾ ਬਜਟ ਸੀਗਾ ਉਹਦੇ ਵਿੱਚ ਹੋਰ ਵੀ ਕੁਝ ਐਲਾਨ ਹੋਏ ਆ, ਜਿੱਦਾਂ ਇਹਨਾਂ ਨੇ ਕਿਹਾ ਕਿ ਮੁਫਤ ਬਿਜਲੀ ਦੇਣ ਲਈ 9969 ਕਰੋੜ ਰੁਪਏ ਆ ਜਿਹੜੇ ਉਹ ਰੱਖੇ ਆ, 1500 ਕਰੋੜ ਰੁਪਈਆ ਜਿਹੜਾ ਇੰਡਸਟਰੀ ਨੂੰ ਬਿਜਲੀ ਦੇ ਰੂਪ ਦੇ ਵਿੱਚ ਦੇਣਾ। ਫਿਰ ਸੰਗਰੂਰ, ਪਠਾਨਕੋਟ, ਗੁਰਦਾਸਪੁਰ ਲਈ ਮੈਡੀਕਲ ਕਾਲਜ ਦਾ ਐਲਾਨ ਕੀਤਾ। ਪੰਜਾਬ 'ਚ 15 ਨਵੀਆਂ ITI ਉਸਾਰੀਆਂ ਜਾਣਗੀਆਂ। ਯੂਨੀਵਰਸਿਟੀਆਂ ਲਈ ਫੰਡਾਂ 'ਚ 6% ਦਾ ਵਾਧਾ ਕੀਤਾ ਗਿਆ। ਤਗਮੇ ਜੇਤੂ ਖਿਡਾਰੀਆਂ ਲਈ ਸਰਕਾਰ ਨੇ 18 ਕਰੋੜ ਰੁਪਈਏ ਰੱਖੇ ਆ। ਖੇਡ ਸਟੇਡੀਅਮਾਂ ਲਈ 43 ਕਰੋੜ ਰੁਪਈਏ ਰੱਖੇ ਆ। ਲੁਧਿਆਣੇ 'ਚ 15 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਬੱਚਿਆਂ ਲਈ ਹੋਸਟਲ ਦੀ ਸੁਵਿਧਾ ਬਣਾਉਣੀ ਆ। ਬਰਨਾਲਾ ਤੇ ਮਾਨਸਾ 'ਚ 31 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਬਿਰਧ ਆਸ਼ਰਮ ਉਸਾਰਿਆ ਜਾਣਾ। ਦਲਿਤ ਵਜ਼ੀਫਾ ਸਕੀਮ ਵਾਸਤੇ 938 ਕਰੋੜ ਰੁਪਈਆ ਅਲਾਟ ਕੀਤਾ ਗਿਆ। 100 ਕਰੋੜ ਰੁਪਈਆ ਆਸ਼ੀਰਵਾਦ ਸਕੀਮ ਉਹ ਜਿਹੜੀ ਚੱਲ ਰਹੀ ਹੈ। ਬਾਕੀ ਇਹਨਾਂ ਦੇ ਤਹਿਤ ਦਲਿਤਾਂ ਤੇ ਪਛੜੀਆਂ ਸ਼੍ਰੇਣੀਆਂ ਦੀਆਂ ਕੁੜੀਆਂ, ਵਿਧਵਾਵਾਂ ਤੇ ਤਲਾਕਸ਼ੁਦਾ ਔਰਤਾਂ ਦੇ ਵਿਆਹ ਵਾਸਤੇ 21,000 ਰੁਪਏ ਦਿੱਤੇ ਜਾਣੇ ਆ। ਪੇਂਡੂ ਆਵਾਸ ਯੋਜਨਾ ਤਹਿਤ ਗਰੀਬਾਂ ਲਈ ਘਰ ਮੁਹੱਈਆ ਕਰਾਉਣ ਵਾਸਤੇ 20 ਕਰੋੜ ਰੁਪਈਆ ਰੱਖਿਆ, ਮਤਲਬ ਕਿ ਸਿਰਫ 20 ਕਰੋੜ ਰੁਪਈਆ ਗਰੀਬਾਂ ਦੇ ਘਰ ਬਣਾਉਣ ਵਾਸਤੇ। ਮਨਰੇਗਾ ਦੇ ਤਹਿਤ 500 ਕਰੋੜ ਰੁਪਈਆ ਰੱਖਿਆ। ਫਿਰ ਇਹਨਾਂ ਨੇ ਅੰਮ੍ਰਿਤਸਰ ਵਾਸਤੇ ਰੱਖਿਆ ਮੇਰੇ ਖਿਆਲ ਦੇ ਨਾਲ ਕੁਛ ਕਰੋੜ। ਉਹ ਕਹਿੰਦੇ ਆ ਕਿ ਇੱਕ ਆਈਕੋਨਿਕ ਸਿਟੀ ਬਣਾਉਣੀ ਆ, ਉਹਦੇ ਵਾਸਤੇ ਅਸੀਂ ਬਾਹਰੋਂ ਆਰਕੀਟੈਕਟ ਸੱਦਣੇ ਆ, ਬਾਹਰੋਂ ਮਾਹਰ ਸੱਦਣੇ ਆ, ਤਾਂ ਉਹ ਤਜਵੀਜ਼ਾਂ ਦੇਣਗੇ, ਸੁਝਾਅ ਦੇਣਗੇ, ਫਿਰ ਅੱਗੇ ਕੰਮ ਕਰਨਾ। ਮੰਡੀ ਗੋਬਿੰਦਗੜ੍ਹ 'ਚ ਇਹਨਾਂ ਨੇ ਕਿਹਾ ਕਿ ਜਿਹੜੀਆਂ ਪਿਛਲੇ 5 ਸਾਲਾਂ ਦੌਰਾਨ ਠੱਪ ਹੋਈਆਂ ਉਦਯੋਗਿਕ ਰਹੀਆਂ ਉਹਨਾਂ ਨੂੰ ਮੁੜ ਸਰਜੀਤ ਕੀਤਾ ਜਾਊਗਾ। ਡੇਅਰੀ ਲਈ 20 ਕਰੋੜ ਰੁਪਈਆ ਰੱਖਿਆ। ਹੁਣ ਡੇਅਰੀ ਲਈ 20 ਕਰੋੜ ਰੁਪਈਆ ਰੱਖਿਆ, ਤੁਸੀਂ ਦੇਖ ਲਓ ਕਿ ਕਿੰਨੀ ਕੁ ਰਕਮ ਹੈ। ਜਲਿਆਂਵਾਲੇ ਬਾਗ ਦੀ ਜਿਹੜੀ ਸ਼ਤਾਬਦੀ ਆ, ਉਸ ਸ਼ਤਾਬਦੀ ਦੇ ਮੌਕੇ ਵਾਸਤੇ ਵੀ 5 ਕਰੋੜ ਰੁਪਈਏ ਦਾ ਪ੍ਰਬੰਧ ਕੀਤਾ ਗਿਆ। ਇਹ ਕੁਛ ਐਲਾਨ ਨੇ। ਹੋਰ ਵੀ ਇਹਨਾਂ ਨੇ ਦੱਸਿਆ, ਕਿਉਂਕਿ ਬਜਟ ਜਿਹੜੇ ਹੁੰਦੇ ਆ ਅੰਕੜਿਆਂ ਦੀ ਬਾਜ਼ੀਗਰੀ ਹੁੰਦੀ ਆ, ਅੰਕੜਿਆਂ ਦੀ ਜਾਦੂਗਰੀ ਹੁੰਦੀ ਆ। ਤਾਂ ਇਹਨਾਂ ਨੇ ਅੱਜ ਜ਼ੋਰ ਦੇ ਕੇ ਦੱਸਿਆ ਜੀ ਕਿ ਅਸੀਂ ਸਿਹਤ ਦੇ ਵਿੱਚ ਇੰਨੇ % ਦਾ ਇਜ਼ਾਫਾ ਕਰ ਦਿੱਤਾ ਜਾਂ ਇੰਨਾ % ਦਾ ਇਜ਼ਾਫਾ ਕਰ ਦਿੱਤਾ। ਖੈਰ ਉਹ ਚੀਜ਼ ਚਲੋ ਠੀਕ ਆ ਕਿ ਇਹਨਾਂ ਨੇ ਕਟੌਤੀ ਨਹੀਂ ਕੀਤੀ ਕਿਸੇ ਸਕੀਮ 'ਚ, ਮਾੜਾ ਮੋਟਾ ਹੀ ਇਜ਼ਾਫਾ ਜ਼ਰੂਰ ਕੀਤਾ। ਪਰ ਇਹ ਤਜਵੀਜ਼ਾਂ ਨੇ, ਇਹ ਪ੍ਰਪੋਜ਼ਲ ਨੇ। ਤੁਸੀਂ ਪਿਛਲੇ ਸਾਲ ਜਿਹੜੇ ਬਜਟ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਪੋਜ਼ਲ ਲਿਆਂਦੇ ਸੀ, ਉਹਨਾਂ 'ਚੋਂ ਕਿੰਨੇ ਨੇ ਪਰੇ ਚੜਿਆ ਉਹਦੀ ਕੋਈ ਖਬਰ ਨਹੀਂ। ਸਮਾਰਟਫੋਨ ਵਾਸਤੇ ਅਸੀਂ ਫੇਰ ਕਹਿ ਗਏ ਆ ਕਿ ਅਸੀਂ ਜੀ ਟੈਂਡਰਿੰਗ ਕਰ ਰਹੇ ਹਾਂ, ਜਦ ਕਿ ਇਹਨਾਂ ਨੇ ਪਿਛਲੇ ਬਜਟ ਦੇ ਵਿੱਚ ਵੀ ਪੈਸੇ ਰੱਖੇ। ਜਾਂ ਪਿਛਲੇ ਤੋਂ ਪਿਛਲੇ ਬਜਟ ਦੇ ਵਿੱਚ ਮੈਨੂੰ ਚੇਤੇ ਇਹਨਾਂ ਨੇ 10 ਕਾਲਜ ਆਕੇ ਸੀਗੇ, 10 ਕਾਲਜ ਬਣਾਵਾਂਗੇ। ਉਹ ਕਿੱਥੇ ਬਣੇ ਆ ਅੱਜ ਤੱਕ ਕੋਈ ਪਤਾ ਨਹੀਂ ਲੱਗਿਆ। ਖੈਰ ਏਦਾਂ ਹੀ ਹੁੰਦਾ ਬਜਟ ਜਿਹੜਾ, ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਭਰਮ ਜਾਲ ਜਿਹਾ ਹੁੰਦਾ ਜਿਹਦੇ ਨਾਲ ਲੋਕ ਸਾਲ ਕੋ ਕੱਢ ਲੈਂਦੇ ਆ। ਤਾਂ ਇਹਦੇ ਵਿੱਚ ਅੱਜ ਇੱਕ ਦਿਲਚਸਪ ਗੱਲ ਵੇਖਣ ਨੂੰ ਮਿਲੀ ਕਿ ਮਨਪ੍ਰੀਤ ਬਾਦਲ ਜਿਹੜੇ ਕਿ ਪੰਜਾਬ ਦੇ ਕਰਜ਼ੇ ਦੀ ਹਮੇਸ਼ਾ ਗੱਲ ਬੜੀ ਠੋਕ ਵਜਾ ਕੇ ਕਰਦੇ ਰਿਹਾ, ਤੇ ਅੱਜ ਉਹਨਾਂ ਨੇ ਕਿਹਾ ਕਿ ਮੌਕੇ ਤੇ ਅੱਜ ਦੀ ਘੜੀ ਜਿਹੜਾ ਪੰਜਾਬ ਦੇ ਸਿਰ ਕਰਜ਼ਾ ਉਹ 2,12,000 ਕਰੋੜ ਦਾ ਹੈ, ਤੇ ਇਹ ਜਿਹੜਾ ਅਗਲੇ ਵਰੇ ਵੱਧ ਕੇ ਹੋ ਜਾਣਾ 2,29,000 ਕਰੋੜ। ਮਤਲਬ ਕਿ ਕਰਜ਼ਾ ਘੱਟ ਨਹੀਂ ਰਿਹਾ, ਕਰਜ਼ਾ ਵੱਧ ਰਿਹਾ ਪੰਜਾਬ ਦਾ। ਬਾਕੀ ਉੱਥੇ ਬਜਟ ਸੈਸ਼ਨ ਦੇ ਵਿੱਚ ਜਿਹੜੀ ਅੱਜ ਝੱਟ ਹੋਈ ਆ, ਉਹ ਤੇ ਮੇਰੇ ਖਿਆਲ ਦੇ ਨਾਲ ਪੰਜਾਬੀ ਲੰਮੇ ਸਮੇਂ ਤੱਕ ਯਾਦ ਰੱਖਣਗੇ। ਚੱਲਦੇ ਬਜਟ ਦੇ ਸੈਸ਼ਨ ਦੌਰਾਨ ਹੀ ਨਵਜੋਤ ਸਿੱਧੂ ਤੇ ਮਜੀਠੀਆ ਜਿਸ ਤਰ੍ਹਾਂ ਭਿੜੇ ਆ, ਮੈਂ ਕਹਿੰਦਾ ਕਿ ਗਲੀ ਦੇ ਗੁੰਡਿਆਂ ਨੂੰ ਵੀ ਪਿੱਛਾ ਛੱਡ ਦਿੱਤਾ ਇਹਨਾਂ ਨੇ। ਔਰ ਜਿਸ ਪੱਧਰ ਦੀ ਉੱਥੇ ਭਾਸ਼ਾ ਇਸਤੇਮਾਲ ਕੀਤੀ ਗਈ ਆ, ਉਹ ਕਹਿੰਦਾ ਸੀਗਾ ਕਿ ਤੂੰ ਚਿੱਟਾ ਵੇਚਦਾ, ਤੂੰ ਡਾਕੂ ਆ, ਉਹ ਕਹਿੰਦਾ ਤੂੰ ਕਾਲਾ ਖਾਂਦਾ, ਹੁਣ ਪਤਾ ਨਹੀਂ ਕਿਆ ਖਾਂਦੇ ਪੀਂਦੇ ਆ।
ਉਹ ਕਹਿੰਦਾ ਤੂੰ ਪਾਕਿਸਤਾਨ ਕੀ ਲੈਣ ਗਿਆ ਸੀ, ਕਹਿੰਦਾ ਤੇਰੀ ਭੈਣ ਵੀ ਉੱਥੇ ਗਈ ਸੀ। ਉਹ ਪਿੱਛੋਂ ਸੁਖਜਿੰਦਰ ਰੰਧਾਵਾ ਬੋਲਿਆ, ਕਹਿੰਦਾ ਕਿ ਸਾਡੀ ਸਰਕਾਰ ਹੀ ਗਈ ਗੁਜ਼ਰੀ ਹੈ, ਇਸ ਕੁੱਤੇ ਚੋਰ ਨੂੰ ਫੜ ਕੇ ਅੰਦਰ ਕਿਉਂ ਨਹੀਂ ਸੁੱਟਦੇ। ਇਸ ਤਰ੍ਹਾਂ ਦੀਆਂ ਉੱਥੇ ਗੱਲਾਂ ਕੀਤੀਆਂ ਗਈਆਂ ਕਿ ਮੈਂ ਕਹਿੰਦਾ ਮਨੋਰੰਜਨ ਲੋਕਾਂ ਦਾ ਖੂਬ ਹੋਇਆ। ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਆ। ਪਰ ਜੇ ਆਪਾਂ ਦੇਖੀਏ, ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਬਜਟ ਪੇਸ਼ ਕੀਤਾ ਜਾਂਦਾ ਆਮ ਤੌਰ ਤੇ ਹਾ ਹੱਲਾ ਨਹੀਂ ਕੀਤਾ ਜਾਂਦਾ, ਪਰ ਮਜੀਠੀਆ ਹੋਰਾਂ ਨੇ ਅੱਜ ਪੂਰੀ ਤਾਣੀ ਸੀਗੀ। ਇਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ 0 ਆਵਰ ਲਿਆਓ, ਉਹਦੇ ਵਿੱਚ ਮਤਾ ਲਿਆਉਣਾ, ਕੰਮ ਰੋਕ ਮਤਾ ਲਿਆਉਣਾ। ਬਜਟ ਚੱਲਦੇ ਦੌਰਾਨ ਇਸ ਤਰ੍ਹਾਂ ਦੀ ਇੱਕ ਹਾਂ ਹੁੱਲੜ ਵਾਲੀ ਕੰਮ ਜਿਹੜੀ ਕੀਤੀ ਗਈ ਪੇਸ਼ਕਾਰੀ, ਉਹ ਮੇਰੇ ਖਿਆਲ ਦੇ ਨਾਲ ਮਰਿਆਦਕ ਗੱਲ ਨਹੀਂ ਹੈ। ਪਰ ਫਿਰ ਬਾਅਦ ਦੇ ਵਿੱਚ, ਕਿਉਂਕਿ ਮਸਲਾ ਜਿਹੜਾ ਨਵਜੋਤ ਸਿੱਧੂ ਦਾ ਸੀਗਾ, ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੱਧੂ ਦੇ ਹੱਕ 'ਚ ਉਤਰਨਾ ਪਿਆ। ਉਹਨੇ ਕਿਹਾ ਕਿ ਸਾਡੇ ਮੰਤਰੀ ਦੀ ਕੋਈ ਮਨਸ਼ਾ, ਕੋਈ ਇਹੋ ਜਿਹੀ ਭਾਵਨਾ ਨਹੀਂ ਹੈ ਤੇ ਉਹਦੀ ਰਾਸ਼ਟਰਵਾਦਤਾ ਤੇ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ। ਖੈਰ, ਇਹ ਮਾਮਲਾ ਜਿਹੜਾ ਉਹ ਅੱਜ ਕਾਫੀ ਭਖਿਆ, ਕਾਫੀ ਤਲਖ ਕਲਾਮੀ ਹੋਈ। ਪਰ ਇਹਦੇ ਵਿੱਚ ਬਜਟ ਦੇ ਵਿੱਚ ਜੋ ਇੱਕ ਚੀਜ਼ ਮਿਸ ਸੀਗੀ ਉਹ ਹੈ ਨੌਕਰੀਆਂ ਵਾਲੀ। ਹਾਲਾਂਕਿ ਇਹਨਾਂ ਨੇ ਅੰਕੜੇ ਜ਼ਰੂਰ ਦਿੱਤੇ ਆ, ਫਿਗਰ ਜ਼ਰੂਰ ਦਿੱਤੇ ਆ ਕਿ ਅਸੀਂ ਜੇ ਇੰਨੇ ਲੋਕਾਂ ਨੂੰ ਰੁਜ਼ਗਾਰ ਦੇ ਦਿੱਤਾ, ਆਪਣੀ ਗੱਡੀ, ਆਪਣਾ ਰੁਜ਼ਗਾਰ, ਇੱਦਾਂ ਦੇ ਕਈ ਗਣਾ ਦਿੱਤੇ ਉਹਨਾਂ ਨੇ ਫੰਡੇ। ਪਰ ਸਰਕਾਰੀ ਨੌਕਰੀਆਂ ਕਿੰਨੀਆਂ ਦਿੱਤੀਆਂ, ਕੱਚੇ ਮੁਲਾਜ਼ਮਾਂ ਨੂੰ ਕਿੰਨਿਆਂ ਨੂੰ ਪੱਕਾ ਕੀਤਾ, ਉਹਦੇ ਬਾਰੇ ਨਾ ਠੋਸ ਅੰਕੜਾ ਸੀਗਾ, ਨਾ ਹੀ ਕੋਈ ਠੋਸ ਭਰੋਸਾ ਸੀਗਾ। ਹਾਂ, ਇਹਨਾਂ ਨੇ ਇੱਕ ਹੋਰ ਨਵਾਂ ਲਿਆਂਦਾ, ਮੇਰਾ ਰੁਜ਼ਗਾਰ ਮੇਰਾ ਗਰਵ, ਇਸ ਤਰ੍ਹਾਂ ਦਾ ਪ੍ਰੋਗਰਾਮ ਲਿਆਂਦਾ। ਉਹ ਪ੍ਰੋਗਰਾਮ ਕਿੰਨਾ ਕੁ ਸਫਲ ਰਹੂਗਾ ਉਹ ਗਾਂ ਸਮਾਂ ਦੱਸੂਗਾ। ਪਰ ਬਜਟ ਦੇ ਵਿੱਚ ਕੁਛ ਰੈਟਾਂ ਨੇ, ਉਹ ਠੀਕ ਆ, ਮਾੜੀਆਂ ਮੋਟੀਆਂ ਰੈਟਾਂ ਹੈਗੀਆਂ, ਕੋਈ ਇਹ ਨਹੀਂ ਹੈ, ਲੋਕ ਪੱਖੀ ਬਜਟ ਨਹੀਂ ਕਿਹਾ ਜਾ ਸਕਦਾ। ਪਰ ਇਸ ਗੱਲੋਂ ਬਜਟ ਨੂੰ ਅਸੀਂ ਰਾਹਤ ਵਾਲਾ ਮੰਨਾਂਗੇ ਕਿ ਕੋਈ ਨਵਾਂ ਟੈਕਸ ਨਹੀਂ ਲੱਗਿਆ, ਕਿਉਂਕਿ ਜੇ ਇਲੈਕਸ਼ਨ ਆ ਹੁੰਦਾ ਤੇ ਫਿਰ ਤਲਵਾਰ ਇਹਨਾਂ ਨੇ ਤਿੱਖੀ ਜੀ ਕਰਕੇ, ਗਰਗਰੀ ਜੀ ਕਰਕੇ ਲੋਕਾਂ ਦੀ ਧੌਣ ਤੇ ਰੱਖ ਦਿੱਤੀ। ਜੀ ਜੀ ਬਿਲਕੁਲ। ਅਤੇ ਵਾਕਿਆ ਜਿਹੜਾ ਤੁਸੀਂ ਕਿਹਾ ਵੀ ਵੀਡੀਓ ਇੰਨੀ ਕੁ ਜ਼ਿਆਦਾ ਵਾਇਰਲ ਆ, ਅਤੇ ਜਿੱਦਾਂ ਜਿੱਦਾਂ ਦੀਆਂ ਗੱਲਾਂ ਉਹਨਾਂ ਨੇ ਇਹ ਹੋਇਆ, ਅਤੇ ਪਹਿਲੀ ਵਾਰੀ ਨਹੀਂ ਹੋਇਆ, ਵੈਸੇ ਇਸ ਤੋਂ ਪਹਿਲਾਂ ਵੀ ਮੈਨੂੰ ਲੱਗਦਾ ਮਜੀਠੀਆ ਹੋਣੀ ਇੱਕ ਵਾਰੀ ਹੋਰ ਇੱਦਾਂ ਦੀ ਜਿਹੜਾ ਆ ਤਲਖੀ ਦੇ ਵਿੱਚ ਕਿਸੇ ਹੋਰ ਜਿਹੜੇ MLA ਦੇ ਨਾਲ ਵੀ ਜਿੱਦਾਂ ਇੱਦਾਂ ਹੀ ਦੇਖੇ ਗਏ ਸੀਗੇ, ਤੇ ਕਿਤੇ ਨਾ ਕਿਤੇ ਰਾਣਾ ਗੁਰਜੀਤ ਨਾਲ ਉਦੋਂ ਗਾਲਾਂ ਕੱਢਤੀਆਂ ਸੀ ਇਹਨਾਂ ਨੇ ਇੱਕ ਦੂਜੇ ਨੂੰ ਜੀ। ਤੇ ਬਾਹਰ ਆ ਕੇ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਇੱਕ ਬੀਬੀ ਪੱਤਰਕਾਰ ਸਵਾਲ ਪੁੱਛਿਆ, ਉਹ ਕਹਿੰਦਾ ਕਿ ਤੂੰ ਦੱਸ ਕਿਹੜੀ ਗੱਲ ਕੱਢੀ ਆ, ਹੁਣ ਬੀਬੀ ਪੱਤਰਕਾਰ ਉੱਥੇ ਕਿਹੜੀ ਦੱਸਦੇ। ਸੋ ਇਹੋ ਜਿਹਾ ਮਾਹੌਲ ਬਣਿਆ ਸੀ ਉਸ ਸਮੇਂ ਵੀ। ਕਾਂਗਰਸੀ ਕਿਹੜਾ ਘੱਟ ਨੇ, ਤੁਹਾਨੂੰ ਯਾਦ ਹੋਣਾ ਇਹਨਾਂ ਨੇ ਤੇ ਇੱਕ ਰਾਤ ਬਿਤਾਈ ਉੱਥੇ, ਤੇ ਉੱਥੋਂ ਅੰਦਰੋਂ ਜਿੱਦਾਂ ਵਾਸ਼ਰੂਮ ਦੇ ਵਿੱਚੋਂ ਫੋਟੋਆਂ ਪਾਉਂਦੇ ਸੀਗੇ, ਉਹ ਕਿਹੜੀ ਮਰਿਆਦਾ ਵਾਲੀ ਗੱਲ ਆ। ਸੋ ਇੱਥੇ ਇਹ ਕਹਿੰਦੇ ਹੁੰਦੇ ਆ ਨਾ ਕਿ ਥੋੜ੍ਹਾ ਬੰਦਾ ਥੋੜੇ ਦਾ ਸਰ ਜਾਂਦਾ, ਥਿੜਿਆਂ ਦਾ ਨਹੀਂ ਸਰਦਾ। ਇਹ ਸਾਰੇ ਥਿੜੇ ਪਏ ਆ ਉੱਥੇ। ਕੁੱਲ ਮਿਲਾ ਕੇ ਕਰੀਏ ਕਿ ਕੁਛ ਬੰਦੇ ਬਚੇ ਆ ਜਿਹੜੇ ਸੰਭਲ ਕੇ ਚੱਲਦੇ, ਬਾਕੀ ਬਹੁਤੇ ਆ ਜਿਹੜੇ ਉਹ ਉੱਥੇ ਆਪਣਾ ਪੂਰਾ ਹਿਸਾਬ ਕਿਤਾਬ ਕਰਦੇ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਕੁਲਭੂਸ਼ਣ ਯਾਦਵ ਦੇ ਕੇਸ ਦੀ ਸੁਣਵਾਈ ਜਾਰੀ ਆ। ਹਾਂ, ਇਹ ਰੋਕੀ ਉਡੀਕੀ ਜਾ ਰਹੀ ਸੀ। ਆਪਾਂ ਨੂੰ ਵੀ ਕਈ ਦਫਾ ਸਵਾਲ ਕਰਕੇ ਪੁੱਛਿਆ ਜਾਂਦਾ ਸੀਗਾ ਕਿ ਕੁਲਭੂਸ਼ਣ ਯਾਦਵ ਦਾ ਕੀ ਬਣਿਆ। ਤਾਂ ਉਸ ਸਮੇਂ ਜਦੋਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਇਹ ਮਾਮਲਾ ਚੱਲ ਗਿਆ ਸੀਗਾ, ਤਾਂ ਇੱਕਾ ਦੁੱਕਾ ਸੁਣਵਾਈਆਂ ਹੋਈਆਂ ਸੀ। ਉਸ ਤੋਂ ਬਾਅਦ ਤਰੀਕ ਮੁਕਰਰ ਕਰ ਦਿੱਤੀ ਗਈ ਸੀ। ਤਾਂ ਇਹ ਤਰੀਕ ਅੱਜ ਦੀ ਹੋਈ ਸੀ। ਇੱਕ ਦੇ ਵਿੱਚ ਇਹ ਸੁਣਵਾਈ ਸ਼ੁਰੂ ਹੋਈ ਆ ਨੀਦਰਲੈਂਡ ਦੇ ਵਿੱਚ। ਤਾਂ ਅੱਜ ਕਿਉਂਕਿ ਇਹ 3 ਦਿਨ ਚੱਲੂਗੀ ਸੁਣਵਾਈ, ਮੇਰੇ ਖਿਆਲ ਦੇ ਨਾਲ 3 ਜਾਂ 4 ਦਿਨ ਚੱਲਣੀ, ਮੈਨੂੰ ਪੱਕਾ ਨਹੀਂ ਪਤਾ। ਇਹ 4 ਦਿਨ ਚੱਲੂਗੀ ਸ਼ਾਇਦ। 2 ਦਿਨ ਇੰਡੀਆ ਆਪਣਾ ਕੇਸ ਹੈ ਜਿਹੜਾ ਉਹ ਪੇਸ਼ ਕਰੂਗਾ ਤੇ 2 ਦਿਨ ਪਾਕਿਸਤਾਨ ਆਪਣਾ ਪੱਖ ਰੱਖੂਗਾ। ਤਾਂ ਅੱਜ ਵਾਰੀ ਸੀਗੀ ਸਭ ਤੋਂ ਪਹਿਲਾਂ ਇੰਡੀਆ ਦੀ। ਇਹਨਾਂ ਵੱਲੋਂ ਬਹੁਤ ਉੱਚ ਕੋਟੀ ਦੇ ਵਕੀਲ ਹੈ ਜਿਹੜੇ ਹਰੀਸ਼ ਸਾਲਵੇ, ਉਹ ਪੇਸ਼ ਹੋ ਰਿਹਾ। ਤਾਂ ਉਹਨਾਂ ਨੇ ਜਾ ਕੇ ਇੱਕੋ ਗੱਲ ਕਹੀ ਆ ਕਿ ਇਹ ਜਿਹੜੀ ਹਿਰਾਸਤ ਆ ਇਹਨੂੰ ਤੁਰੰਤ ਗੈਰ ਕਾਨੂੰਨੀ ਐਲਾਨ ਦੇਣਾ ਚਾਹੀਦਾ, ਕਿਉਂਕਿ ਇਹਨਾਂ ਨੇ ਕਾਉਂਸਲਰ ਐਕਸੈਸ ਨਹੀਂ ਦਿੱਤਾ ਔਰ ਉਹ ਤੁਰੰਤ ਦੇਣਾ ਚਾਹੀਦਾ। ਨਾਲ ਇਹ ਵੀ ਕਿਹਾ ਕਿ ਜੇਕਰ ਆਲਮੀ ਅਦਾਲਤ ਚੋਂ ਇਨਸਾਫ ਨਹੀਂ ਮਿਲੇਗਾ ਤਾਂ ਇਨਸਾਫ ਲਈ ਬੰਦਾ ਜਾਊਗਾ ਕਿ। ਤੋ ਇਹ ਇੰਡੀਆ ਨੇ ਆਪਣਾ ਪੱਖ ਰੱਖਿਆ। ਲਗਾਤਾਰ 4 ਦਿਨ ਸੁਣਵਾਈ ਹੋਊਗੀ। ਇਹ ਮੇਰੇ ਖਿਆਲ ਦੇ ਨਾਲ ਅੰਤਲੀ ਸੁਣਵਾਈ ਹੋਣੀ ਆ। ਉਸ ਤੋਂ ਬਾਅਦ ਪਤਾ ਲੱਗੂਗਾ ਕਿ ਕੁਲਭੂਸ਼ਣ ਯਾਦਵ ਦਾ ਭਵਿੱਖ ਕੀ ਆ। ਪਰ ਉਦੋਂ ਤੱਕ, ਜਦੋਂ ਤੱਕ ਸੁਣਵਾਈ ਮੁਕੰਮਲ ਨਹੀਂ ਹੁੰਦੀ, ਉਦੋਂ ਤੱਕ ਜਿਹੜੀ ਉਹਨੂੰ ਮੌਤ ਦੀ ਸਜ਼ਾ ਇਹਨਾਂ ਨੇ ਦਿੱਤੀ ਹੋਈ ਆ ਉਹਦੇ ਤੇ ਅਮਲ ਨਹੀਂ ਹੋਊਗਾ, ਅਮਲ ਰੁਕਿਆ ਰਹਿਣਾ। ਜੀ ਜੀ। ਅਗਲੀ ਜਿਹੜੀ ਖਬਰ ਤੇ ਨਜ਼ਰ ਮਾਰੀਏ ਤੇ ਕਹਿੰਦੇ ਵੀ ਕੇਂਦਰ ਸਰਕਾਰ ਨੂੰ RBI ਤੋਂ ਮਿਲਿਆ ਆ ਵੱਡਾ ਤੋਹਫਾ।
क्या बात है, तो फिर मैं कहूँगा कि बहुत मौके ते मिलिया तोहफा है ना। बिल्कुल सही गल, क्योंकि जरूरत है ना हुण ते एंड वाला कम जिवें आंदे हुंदे ना पंजाबी के कम कंढियां ते आ, ते हुण ते कम कंढियां ते आया पिया। 28,000 करोड़ रुपये का इन्होंने पैकेज मिलना। 28,000 करोड़ रुपया बहुत होंदा, और वो भी उस समय जदों तुहानूं पाई पाई की जरूरत होंदी है, क्योंकि इलैक्शन दे विच जाना, इलैक्शन तो पहला इन्हों पाई पाई की जरूरत है। तुहानूं चेते होना RBI तो इन्होंने मोटा मोटा माल मंगया सीगा। फिर बाद दे विच उर्जित पटेल की छुट्टी भी उसे करनी हुई आ। उन्हें वैसे उदा कह दिता सीगा कि नहीं जी मेरे परिवारक कुछ कारण है, निजी कारण है, तो इस करके मैं छुट्टी लैके जा रहा। पर विचली गल ये हुई सी कि बहुत मोटी रकम मंगी जा रही थी, तकरीबन 2.5 लाख करोड़ रुपये की। तो बाद दे विच नवे आए RBI के मुखी, वो RBI के मुखी आए, वो इन्हों ने लाए सी कि ये विचों मामला जिहड़ा फिर निबड़िया इस नुकते पे कि 28,000 करोड़ रुपया जिहड़ा RBI दूगा। वैसे मैं अगे भी ये गल खोल के दस चुकिया कि RBI एक्ट दे विच इस गल का प्रबंध है कि शुद्ध मुनाफे दे विचों RBI है जिहड़ा वो केंद्र नूं पैसा देऊगा, पर कितना देऊगा ये स्पष्ट नहीं है, जिथे आके रौला पै जांदा। तां यही रफड़ का असल कारण है। कमेटियां बैठियां ने, कमेटियां दो ऐसिया कमेटियां बैठियां इंडिया दे विच जिन्हां ने ये तत्त कढिया कि आम तौर पर दुनिया दे विच 18% जिहड़ा वो रिजर्व रखा जाता, रिजर्व मनी रखी जाती है, पर इन्हां दे कोल 29% है। हालांकि ये कहंदे कि नहीं साडे कोल 29% नहीं RBI वाले कहंदे आ। तां यही रेटका सीगा। ये कहंदे सीगे कि जिहड़े एसेट्स तुहाडे वधया, रिजर्व तुहाडा वधया, वो सानूं दे दिओ। इत्थे आके पेच फसिया सीगा। तां 28,000 करोड़ रुपया इन्हां नूं मिल गया। तां मैं जो समझदा, मैनूं जो लग्या इस तोहफे तो वो ये है कि इन्हां दा काम सर गया। काम काहदे च सर गया? क्योंकि इन्हां दा सब तो वड्डा हुण इस समय का यतन इहो रहूगा कि किसी तरीके दे नाल जिहड़ा इन्हां ने किसानां नाल वादा कीता सीगा कि असीं तुहानूं 6-6 हज़ार रुपया देंगे साल का, तो उहदी पहली किश्त जिहड़ी आ वो मार्च के महीने च पा दे, क्योंकि उस तो बाद इन्हां कोल टाइम नहीं बचूगा। तो अंतले समय दे विच जिहड़ी इन्हां नूं रकम मिली आ, तो मैनूं लगदा कि 20-25 हज़ार करोड़ रुपया जिहड़ा वो इस पासे खर्चणगे, क्योंकि जिहड़ा हिंदी बहुलता वाला इलाका वो इन्हां दे नाल रुसिया जिथे बहुत ज्यादा वसों जिहड़ी है किसानी नाल जुड़ी आ। तां ये सारी रकम मेरे ख्याल दे नाल जे किते खर्च होगी तो वह वड्डा हिस्सा जिहड़ा वो इस ते प्रोजेक्ट से देगा, जिहड़ा इन्हां ने अगे जाके प्रोजेक्ट करना कि देखो असीं जांदे जांदे ने स्कीम लागू कर दित्ती। जी 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 अगली जिहड़ी गल करते हैं, बहबल कलां गोली कांड दे विच IG उमरा नंगल गिरफ्तार। बहुत वड्डी गिरफ्तारी है, और मेरे ख्याल दे नाल इहनूं सब तो वड्डी गिरफ्तारी किया जाना चाहिए हुण तक। जी बिल्कुल। अज दसदे आ कि इहनूं भच्चे जे नाल सद्दिया उमरा नंगल नूं कि फिर पुछगिछ करनी, क्योंकि उहदा 2-3 दफा अगे सद के ते मोड़ दिता गया सीगा। इहने फिर आख्या होना चलो गेड़ा छेड़ा कर लैने, गेड़ी छेड़ी आ, गेड़ी रूट ते जा आउने आ, जिहड़ा किसी ने कुछ कहना। तो उन्होंने फिर इहनूं उत्थे बिठा लिया और बाद दे विच इहदी गिरफ्तारी पा दी, मुड़ के गिरफ्तारी की पुष्टि कर दी। सो कुंवर विजय प्रताप सिंह ने इस गल की पुष्टि की कि साडे कोल प्राप्त सबूत सीगे इस गिरफ्तारी के, सो गिरफ्तारी कर ली गई आ। इनू हुण इस समय फरीदकोट के थाने च रखा गया, जिहड़े थाणियां दे विच उमरा नंगल दा दाबा सीगा, अज उसे थाने दे विच उमरा नंगल एक हिरासती वजों बैठा होया। तो यह मामला सब नूं पता ही आ, पर इस मामले दे विच दसदे आ कि कहानी ये वापरी आ कि परमराज उमरा नंगल ने जिहड़े हुण तक बयान दिते सी वो ये दिते सी कि देखो जी मेरी लुधियाणे ड्यूटी सी, पर मैं फरीदकोट गया सीगा गलबात करन वास्ते, चौथे जिले दे विच कहंदा गलबात करन वास्ते गया सीगा। पर जद के वो कहंदे SIT वाले कि असीं जिहड़ी जांच पड़ताल कीती है, जिहड़े पुख्ता सबूत साडे कोल आए, मेरे ख्याल दे नाल चरणजीत शर्मा दी स्टेटमेंट होएगी जां कुछ पीड़तां दे कुछ बयान होणगे जिन्हां दी बना ते गिरफ्तारी हुई है, तो वो कहंदे आ कि सानू ये साबित होया वा कि उमरा नंगल असल दे विच गलबात करनी सी आया, बल्कि लुधियाणे तो ही एक भारी पलटन लेके आया सी। तां इहदी अगवाई दे विच ही गोली चलाई, जिहड़ा कि एक बहुत बड़ा मैं कहूँगा कि इस समय तत्थ निकल के आउंदा पिया। वो कहंदे कि इहदी अगवाई दे विच सारा कुछ होया सी, जद कि यह अपनी स्टेटमेंट दे विच कह रहा कि नहीं जी मैं ते उत्ते गलबात करना आया। हुण गलबात किहदे लई करना आया सीगा वो तो दसना ही पऊगा ना।
ਤਾਂ ਮੈਨੂੰ ਲੱਗਦਾ ਕਿ ਇਹ ਗੱਲ ਹੁਣ ਤਾਂ ਤੱਕ ਜਾਊਗੀ। ਵੈਸੇ ਵੀ ਤੁਹਾਨੂੰ ਚੇਤੇ ਹੋਣਾ ਜਿੱਦਣ ਇਹਨਾਂ ਨੇ ਧਾਰਾਵਾਂ ਜੋੜੀਆਂ ਸੀ, ਐਡੀਸ਼ਨ ਧਾਰਾ ਜੋੜੀਆਂ ਸੀ ਐਡੀਸ਼ਨਲ, ਮੈਂ ਉਸ ਦਿਨ ਹੀ ਤੁਹਾਨੂੰ ਕਹਿ ਦਿੱਤਾ ਸੀਗਾ ਕਿ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣਗੀਆਂ। ਉਹ ਗ੍ਰਿਫਤਾਰੀਆਂ ਕਿਉਂ ਹੋਣਗੀਆਂ? ਕਿਉਂਕਿ ਇਹਨਾਂ ਦੇ ਨਾਲ 120 ਵੀ ਲਾਤੀ ਸੀਗੀ, ਸਾਜ਼ਿਸ਼ ਲਾਤੀ ਸੀਗੀ, 201 ਲਾ ਦਿੱਤਾ ਸੀਗੀ ਧਾਰਾ ਕਿ ਜੋ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਆ। ਕੁਝ ਦੋਸ਼ੀਆਂ ਨੂੰ ਬਚਾਉਣ ਵਾਸਤੇ ਜੋ ਧਾਰਾ ਲੱਗਦੀ ਆ ਉਹ ਵੀ ਜੋੜ ਦਿੱਤੀ ਗਈ। ਤਾਂ ਉਹ ਸਾਫ਼ ਸੰਕੇਤ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਰ੍ਹਾਂ ਨਾਲ ਬੈਠਕਾਂ ਤਿਆਰ ਕੀਤੀਆਂ ਜਾ ਰਹੀਆਂ ਕਿ ਜਿਹੜੇ ਬੰਦੇ ਫੜ ਕੇ ਲਿਆਉਣੇ ਆ ਉਹ ਇਹਨਾਂ ਬੈਠਕਾਂ ਦੇ ਵਿੱਚ ਬਿਠਾਉਣੇ ਆ, ਐਸ ਧਾਰਾ ਦੇ ਨਾਲ ਜੋੜਨੇ ਆ। ਤਾਂ ਉਹ ਸਭ ਤੋਂ ਪਹਿਲਾਂ ਉਹਨਾਂ ਬੈਠਕਾਂ ਦਾ ਪ੍ਰਾਹੁਣਾ ਬਣਿਆ ਉਮਰਾ ਨੰਗਲ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਵਿਧਾਇਕ ਦੇਣਗੇ ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਲਈ 1 ਮਹੀਨੇ ਦੀ ਤਨਖਾਹ। ਦੇਖੋ ਪਿੱਛੇ ਜੇ ਇੱਕ ਕੁਦਰਤੀ ਆਫਤ ਆਈ ਸੀ, ਮੈਂ ਭੁੱਲ ਗਿਆ ਪਤਾ ਨਹੀਂ ਕਿਹੜੇ ਸਟੇਟ ਦੇ ਵਿੱਚ, ਉੱਥੇ ਵੀ ਇਹਨਾਂ ਨੇ ਐਲਾਨ ਕੀਤਾ ਸੀਗਾ। ਬਾਅਦ ਦੇ ਵਿੱਚ ਉਹ ਸ਼ਾਇਦ ਕੇਰਲ ਦੇ ਵਿੱਚ, ਕੇਰਲ ਚ ਹੜ੍ਹ ਆਏ ਸੀ ਜਦੋਂ ਜੀ, ਤਾਂ ਉਹ ਕਈ ਮਹੀਨਿਆਂ ਬਾਅਦ ਪਤਾ ਲੱਗਿਆ ਸੀਗਾ ਕਿ ਹਾਲੇ ਤੱਕ ਉਹ ਪਹੁੰਚਿਆ ਨੀਗਾ ਜਿਹੜਾ ਇਹਨਾਂ ਦਾ ਤਨਖਾਹਾਂ ਵਾਲਾ ਪੈਕੇਜ ਸੀਗਾ। ਤੇ ਏਦਾਂ ਨਹੀਂ ਕਰਨਾ ਚਾਹੀਦਾ। ਜੇ ਇਹਨਾਂ ਨੇ ਐਲਾਨ ਕਰ ਦਿੱਤਾ ਤਾਂ ਚੰਗੀ ਗੱਲ। ਵੈਸੇ ਪਰਮਿੰਦਰ ਸਿੰਘ ਪਿੰਕੀ ਹੈਗੇ ਆ ਫਿਰੋਜ਼ਪੁਰ ਦੇ ਜਿਹੜੇ MLA ਆ, ਉਹਨਾਂ ਨੇ ਇਹ ਅੱਜ ਮਤਾ ਲਿਆਂਦਾ ਸੀਗਾ ਜਿਹਦੀ ਸਾਰਿਆਂ ਨੇ ਹਮਾਇਤ ਕੀਤੀ। ਉਹਨਾਂ ਨੇ ਸੁਝਾਅ ਦਿੱਤਾ ਸੀਗਾ ਕਿ 1-1 ਮਹੀਨੇ ਦੀ ਤਨਖਾਹ ਜਿਹੜੀ ਆਪਾਂ ਡੋਨੇਟ ਕਰੀਏ ਤਾਂ ਚੰਗੀ ਗੱਲ ਆ। ਮੈਂ ਤੇ ਪਰਸੋਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਜੇ ਐਮੀ ਵਿਰਕ 2.5 ਲੱਖ ਦੇ ਸਕਦਾ, ਉਹ ਮੁੰਡਾ ਰਣਜੀਤ ਬਾਵਾ ਦੇ ਸਕਦਾ, ਤੇ ਜਿਹੜੇ ਟੈਕਸ ਪੇਅਰਸ ਦੇ ਪੈਸੇ ਨਾਲ ਤਨਖਾਹਾਂ ਲੈਂਦੇ ਆ ਉਹ ਕਿਉਂ ਨਹੀਂ? ਉਹਨਾਂ ਨੂੰ ਵੀ ਚਾਹੀਦਾ ਕਿ ਉਹ ਥੋੜਾ ਬਹੁਤ ਦਾਨ ਜ਼ਰੂਰ ਕਰਨਾ। ਤਾਂ ਇਹ ਜਿਹੜਾ ਅੱਜ ਇਹਨਾਂ ਨੇ ਫੈਸਲਾ ਕੀਤਾ, ਬਹੁਤ ਵਧੀਆ ਫੈਸਲਾ ਕੀਤਾ, ਪਰ ਇਹ ਨਾ ਹੋਵੇ ਕਿ ਉਹ ਫਿਰ ਅੱਗੇ ਵਾਲੀ ਕਹਾਣੀ ਵਾਪਰੇ। ਜੋ ਵੀ ਇਹਨਾਂ ਨੇ ਕਿਹਾ ਜਲਦੀ ਤੋਂ ਜਲਦੀ ਉਹਨਾਂ ਪੀੜਤਾਂ ਤੱਕ ਪਹੁੰਚਣਾ ਚਾਹੀਦਾ, ਵੱਧ ਤੋਂ ਵੱਧ ਪਹੁੰਚਣਾ ਚਾਹੀਦਾ। ਹੋਰ ਵੀ ਜੇ ਕੁਛ ਕੀਤਾ ਜਾ ਸਕਦਾ ਕਰਨ ਦੀ ਜ਼ਰੂਰਤ ਆ। ਉਹਨਾਂ ਦੇ ਜਿਹੜੇ ਹੋਰ ਪਰਿਵਾਰ ਵਾਲੇ ਆ, ਜਿਹੜੇ ਆਸ਼ਰਿਤ ਆ ਉਹਨਾਂ ਨੂੰ ਆਸਰਾ ਦੇਣਾ ਚਾਹੀਦਾ। ਸਰਕਾਰ ਦਾ ਮੈਂ ਕਹਿੰਦਾ ਕਿ ਮੁੱਢਲਾ ਫਰਜ਼ ਹੈ। ਔਰ ਜਿਹੜਾ ਮੁਆਵਜ਼ਾ ਇਹਨਾਂ ਨੇ ਦਿੱਤਾ, ਜੇ ਆਪਾਂ ਦੇਖੀਏ ਯੋਗੀ ਆਦਿੱਤਿਆਨਾਥ ਨੇ 25 ਲੱਖ ਦਿੱਤਾ, ਅਰਵਿੰਦ ਕੇਜਰੀਵਾਲ ਨੇ 1 ਕਰੋੜ ਦਿੱਤਾ, ਸਾਡੇ ਵਾਲਿਆਂ ਨੇ 12-12 ਲੱਖ ਦਿੱਤਾ। ਤਾਂ ਮੁਆਵਜ਼ੇ ਤੇ ਵੀ ਪੁਨਰ ਵਿਚਾਰ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਹਨਾਂ ਨੂੰ ਇੱਕੋ ਦਫਾ ਹੀ ਮਿਲਣਾ ਹੈ। ਦੇਖੋ ਮੇਰੀ ਗੱਲ ਕੌੜੀ ਲੱਗੇ ਬੇਸ਼ੱਕ ਜਿੱਦਾਂ ਮਰਜ਼ੀ ਹੋਵੇ, ਪਰ ਇਹ ਇੱਕ ਹਕੀਕਤ ਆ। ਬਾਅਦ ਦੇ ਵਿੱਚ ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਮੈਂ ਇੱਥੇ ਸ਼ਹੀਦਾਂ ਦੀਆਂ ਮਾਵਾਂ ਵੱਟਾਂ ਤੇ ਘਾਹ ਖੋਦੀਆਂ ਵੇਖੀਆਂ, ਕੋਈ ਨਹੀਂ ਮੁੜ ਕੇ ਬੁਲਾਉਂਦਾ ਉਹਨਾਂ ਦੇ ਘਰ ਪੱਟੇ ਜਾਂਦੇ ਆ। ਤਾਂ ਜੋ ਹੁਣ ਕੀਤਾ ਜਾ ਸਕਦਾ ਉਹ ਕਰ ਦੇਣਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਰਾਧਾ ਸੁਆਮੀ ਵਿਵਾਦ ਦੇ ਵਿੱਚ ਮਾਲਵਿੰਦਰ ਨੇ ਦੋਸ਼ ਲਾਏ ਨੇ। ਦੇਖੋ ਇਹ ਮਾਮਲਾ ਹਾਈ ਪ੍ਰੋਫਾਈਲ ਕਹਿ ਸਕਦੇ ਹਾਂ, ਕਿਉਂਕਿ ਇੱਕ ਬਹੁਤ ਵੱਡਾ ਅਧਿਆਤਮਕ ਆਗੂ ਆ, ਫਿਰ 2 ਉਹਦੇ ਅੱਗੋਂ ਭਾਣਜੇ ਆ ਜਿਹੜੇ ਆਪੋ ਵਿੱਚ ਵੀ ਬਹੁਤ ਲੰਮੇ ਸਮੇਂ ਦੇ ਜੁੱਤੀ ਹੋਣ ਡਏ ਆ। ਪਹਿਲਾਂ ਇਹਨਾਂ ਦੀ ਫਰਮ ਬੜੀ ਤਗੜੀ ਸੀਗੀ, ਦਵਾ ਕੰਪਨੀ ਸੀ, ਤੁਹਾਨੂੰ ਪਤਾ ਉਹਦਾ ਅਮਰੀਕਾ ਚ ਰੌਲਾ ਪੈ ਗਿਆ। ਫਿਰ ਇਹਨਾਂ ਨੇ ਇੱਕ ਜਾਪਾਨੀ ਕੰਪਨੀ ਨੂੰ ਉਹ ਅੱਗੇ ਵੇਚ ਦਿੱਤੀ। ਜਾਪਾਨੀ ਕੰਪਨੀ ਵਾਲਿਆਂ ਨੇ ਦਾਅਵਾ ਠੋਕ ਦਿੱਤਾ, ਸ਼ਾਇਦ ਸਿੰਗਾਪੁਰ ਦੀ ਸੀ ਕੰਪਨੀ, ਮਾਫ ਕਰਨਾ, ਤਾਂ ਉਹਨਾਂ ਨੇ ਦਾਅਵਾ ਠੋਕ ਦਿੱਤਾ। ਉਹ ਕਹਿੰਦੇ ਕਿ ਅਮਰੀਕਾ ਦੇ ਵਿੱਚ ਇਹਨਾਂ ਦੇ ਰੌਲੇ ਰੱਪੇ ਪਏ ਆ, ਉਹ ਸਾਨੂੰ ਇਹਨਾਂ ਨੇ ਦੱਸੇ ਨੀ ਗੇ। ਉਹ 3400 ਕਰੋੜ ਰੁਪਈਏ ਦਾ ਫਿਰ ਇਹਨਾਂ ਨੂੰ ਜੁਰਮਾਨਾ ਹਰਜਾਨਾ ਠੋਕਿਆ ਸੀਗਾ। ਉਹ ਦਾਅਵਾ ਜਿਹੜਾ ਸਹੀ ਪਾਇਆ ਗਿਆ। ਬਾਅਦ ਚ ਇਹਨਾਂ ਨੇ ਟ੍ਰਿਬਿਊਨਲ ਚ ਅਪੀਲ ਕੀਤੀ, ਉਹਦਾ ਪਤਾ ਨਹੀਂ ਕੀ ਨਬੇੜਾ ਹੋਇਆ। ਪਰ ਉਸੇ ਦਰਮਿਆਨ ਇੱਕ ਸ਼ਿਕਾਇਤ ਨਿਕਲ ਆਈ ਕਿ ਇਹਨਾਂ ਦੀਆਂ ਜਿਹੜੀਆਂ ਸਾਂਝੀਆਂ ਕੰਪਨੀਆਂ ਸੀਗੀਆਂ ਉਹਦੇ ਵਿੱਚੋਂ ਇੱਕ ਧਿਰ ਨੇ ਪੈਸੇ ਕਢਾ ਲਏ, ਉਹ ਰੌਲਾ ਪੈ ਗਿਆ। ਹੁਣ ਇਹ ਤੀਜਾ ਮਾਮਲਾ ਸਾਹਮਣੇ ਆ ਗਿਆ ਜਿੱਥੇ ਵੱਡੇ ਭਰਾ ਮਲਵਿੰਦਰ ਸਿੰਘ ਨੇ ਸ਼ਿਵਿੰਦਰ ਸਿੰਘ ਤੇ ਜਿਹੜਾ ਡੇਰਾ ਮੁਖੀ ਆ ਬਿਆਸ ਵਾਲਿਆਂ ਦਾ ਗੁਰਿੰਦਰ ਸਿੰਘ ਢਿੱਲੋਂ, ਉਹਦੇ ਸਮੇਤ 5 ਜਣਿਆਂ ਤੇ ਮਾਮਲਾ ਦਰਜ ਕਰਵਾਇਆ। ਮਾਮਲਾ ਕੀ ਆ? ਉਹ ਕਹਿੰਦਾ ਕਿ ਇਹਨਾਂ ਨੇ ਆਪਣੇ ਵਕੀਲ ਦੇ ਮਾਰਫਤ ਮੈਨੂੰ ਜਾਨੋਂ ਮਕਾਉਣ ਦੀ ਧਮਕੀ ਦਿੱਤੀ। ਸੋ ਕੁੱਲ ਮਿਲਾ ਕੇ ਮਾਮਲਾ ਬਿਜ਼ਨਸ ਤੋਂ, ਜਿੱਦਾਂ ਮੈਂ ਤੁਹਾਨੂੰ ਸਾਰੀ ਸ਼ੁਰੂ ਤੋਂ ਗੱਲ ਦੱਸ ਦਿੱਤੀ ਕਿ ਅਸਲ ਦੇ ਵਿੱਚ ਇੱਥੋਂ ਕਹਾਣੀ ਵਿਗੜੀ। ਸ਼ੇਰਾਂ ਤੋਂ ਫਿਰ ਜੋ ਹਿੱਸੇਦਾਰੀ ਸੀ, ਫਿਰ ਦੋਸ਼ ਲੱਗੇ ਕਿ ਫਲਾਂ ਨੇ ਫਲਾਂ ਤੋਂ ਬਿਨਾਂ ਪੁੱਛੇ ਤੋਂ ਪੈਸਾ ਕਢਾ ਲਿਆ। ਯਾਨੀ ਇਹ ਕਹਾਣੀ ਉਲਝੀ ਆ ਸਿਰਫ ਤੇ ਸਿਰਫ ਬਿਜ਼ਨਸ ਤੋਂ। ਤਾਂ ਕੁੱਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਕਿ ਆਸਥਾ ਦੇ ਨਾਮ ਤੇ ਬਿਜ਼ਨਸ ਅੰਪਾਇਰ ਜਿਹੜੇ ਆ ਉਹ ਕਿਹੜੇ ਵੱਡੇ ਖੜੇ ਕਰ ਜਾਂਦੇ ਆ। ਤੇ ਸਭ ਤੋਂ ਸੋਚਣ ਵਾਲੀ ਗੱਲ ਇਹ ਆ ਕਿ ਜਿਹੜੇ ਲੋਕ ਦੂਜਿਆਂ ਦੇ ਕਲੇਸ਼ ਕੱਟਦੇ ਆ, ਦੂਜਿਆਂ ਦੇ ਦੁੱਖਾਂ ਦਾ ਨਿਵਾਰਨ ਕਰਦੇ ਆ, ਉਹਨਾਂ ਦੇ ਆਪਣੇ ਘਰਾਂ 'ਚ ਕਲੇਸ਼ ਕਿਸ ਤਰ੍ਹਾਂ ਦੇ ਤੁਸੀਂ ਦੇਖ ਲਓ। ਜੀ ਜੀ, ਬਿਲਕੁਲ ਸਹੀ ਗੱਲ ਆ ਜੀ। ਅਗਲੀ ਜਿਹੜੀ ਗੱਲ ਕਰਦੇ, ਸੁਖਬੀਰ ਬਾਦਲ ਨੇ ਹਰਿਆਣਵੀ ਲੋਕਾਂ ਨੂੰ ਖੂਬ ਲਾਇਆ ਮੱਖਣ।
ਹਾਂ ਠੀਕ ਹੈ। ਫਿਰ ਉਹਦੇ ਸਾਲੇ ਨੇ ਉਹਨੇ ਉੱਥੇ ਲਾਤਾ ਮੱਖਣ ਤੇ ਇਹਨਾਂ ਨੇ ਹਰਿਆਣੇ ਚ ਲਾ ਦਿੱਤਾ। ਬਰੋਬਰ ਹੀ ਆ ਕੰਮ। ਖੈਰ ਇਹ ਦੇਖੋ ਹਰਿਆਣੇ ਦੇ ਵਿੱਚ ਆਪਣੇ ਆਪ ਨੂੰ ਲਗਾਤਾਰ ਮਜ਼ਬੂਤ ਕਰਨ ਲਈ ਯਤਨਸ਼ੀਲ ਆ, ਰੈਲੀਆਂ ਕਰਦੇ ਆ। ਕੱਲ ਵੀ ਇਹਨਾਂ ਨੇ ਦੱਸਦੇ ਆ ਕਿ ਉੱਥੇ ਕਾਲਾਂ ਵਾਲੇ ਇਲਾਕੇ ਦੇ ਵਿੱਚ ਕੀਤੀ ਆ, ਸਰਸੇ ਜ਼ਿਲ੍ਹੇ ਦੇ ਵਿੱਚ। ਉਹਨਾਂ ਨੇ ਕਾਫੀ ਕਿਹਾ, ਕਹਿੰਦੇ ਕਿ 6 ਲੱਖ ਵੋਟਰ ਆ ਸਰਸੇ ਦੇ ਵਿੱਚ, ਬੜੀ ਮਾੜੀ ਗੱਲ ਹੈ ਕਿ ਸਾਡਾ ਕੋਈ ਇੱਥੇ ਨੁਮਾਇੰਦਾ ਹੀ ਨਹੀਂ ਹੈਗਾ। ਤਾਂ ਸਰਸਾ ਜ਼ਿਲ੍ਹਾ ਬਹੁਤ ਵੱਡਾ, ਜਿਹੜਾ ਕਿ ਇਹਨਾਂ ਦੇ ਪਿੰਡ ਦੇ ਨਾਲ ਹੀ ਆ ਲੱਗਦਾ ਬਾਦਲ ਸਾਹਿਬ ਤੇ। ਉਹਨਾਂ ਨੇ ਤਾਂ ਬੜੀ ਦਿਲਚਸਪ ਗੱਲ ਕਹੀ, ਕਹਿੰਦੇ ਕਿ ਬਾਲਾਸਰ ਸਾਡਾ ਆਪਦਾ ਪਿੰਡ ਆ, ਬਾਲਾਸਰ ਆਪਦਾ ਪਿੰਡ ਆ। ਔਰ ਕਮਾਲ ਦੀ ਗੱਲ ਤੇ ਉਹਨਾਂ ਨੇ ਇਹ ਦੱਸੀ ਕਿ ਦੇਖੋ ਸਾਡੀਆਂ ਇੱਥੇ ਇਕੱਲੇ ਬਾਦਲ ਪਿੰਡ ਦੀਆਂ 25 ਕੁੜੀਆਂ ਕਾਲਿਆਂ ਵਾਲੀ ਚ ਗਈਆਂ, ਕਾਲਿਆਂ ਵਾਲੀ ਮੰਡੀ ਆ। ਉਹਨਾਂ ਨੇ ਗਿਣ ਕੇ ਦੱਸ ਦਿੱਤੀਆਂ ਕਿ 25 ਕੁੜੀਆਂ ਜਿਹੜੀਆਂ ਕਾਲਿਆਂ ਵਾਲੀ ਵਿਆਹੀਆਂ, ਤਾਂ ਲੰਬੀ ਹਲਕੇ ਦੀਆਂ ਹਜ਼ਾਰਾਂ ਪਰ ਰਿਸ਼ਤੇਦਾਰੀਆਂ ਜਿਹੜੀਆਂ ਉਹ ਸਰਸੇ ਜ਼ਿਲ੍ਹੇ ਦੇ ਵਿੱਚ ਆ। ਇਹਦੇ ਲਈ ਤੁਹਾਨੂੰ ਦੱਸ ਦਈਏ ਕਿ ਸਰਸੇ ਵਾਲਿਆਂ ਦਾ ਜਿਹੜਾ ਪੇਕਾ ਉਹ ਪੰਜਾਬ ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਮੱਖਣ ਟਕਾ ਕੇ ਲਾ ਰਹੇ ਆ ਬਾਦਲ ਸਾਹਿਬ। ਸ਼ੁਕਰ ਕਰੋ ਉਹ 25 ਗੁੱਡੀਆਂ ਜਿਹੜੀਆਂ ਉਹਨੇ ਸਟੇਜ ਤੇ ਖਿਲਾਰ ਦਿੱਤੀਆਂ ਕਿ ਭਾਈ ਵੋਟਾਂ ਪਾਓ, ਕਿਉਂਕਿ ਪੇਕਿਆਂ ਤੋਂ ਆਏ ਆ ਸਾਡੇ ਭਾਈ, ਇਹਨਾਂ ਨੂੰ ਵੋਟਾਂ ਦੀ ਜ਼ਰੂਰਤ ਹੈ। ਖੈਰ ਬਾਦਲ ਸਾਹਿਬ ਕੇ ਉੱਥੇ ਇੱਕ ਅਲਾਇੰਸ ਵੀ ਕਰ ਸਕਦੇ, ਕਿਉਂਕਿ ਪਿੱਛੇ ਜਿਹਨਾਂ ਦੇ ਲੀਡਰ ਨੇ ਇੱਕ ਸੰਕੇਤ ਦਿੱਤਾ ਹੈਗਾ, ਕਹਿੰਦੇ ਕਿ ਕਾਂਗਰਸ ਨੂੰ ਛੱਡ ਕੇ ਕਿਸੇ ਨਾਲ ਵੀ ਅਲਾਇੰਸ ਕੀਤਾ ਜਾ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਉਸ ਅਲਾਇੰਸ ਦੇ ਵਿੱਚ ਵਜ਼ਨ ਵਧਾਉਣ ਦੀ ਤਾਕ ਦੇ ਵਿੱਚ ਆ ਕਿ ਘੱਟੋ ਘੱਟ ਇੱਕ ਅੱਧੀ ਸੀਟ ਤੇ ਜਿੱਤ ਜ਼ਰੂਰ ਪ੍ਰਾਪਤ ਕੀਤੀ ਜਾਵੇ। ਤਾਂ ਉਹ ਸੀਟ ਕਿਹੜੀ ਹੋ ਸਕਦੀ ਹੈ? ਜਿੱਦਾਂ ਇਹਨਾਂ ਨੇ ਦੱਸ ਹੀ ਦਿੱਤਾ ਕਿ ਸਿਰਸਾ ਹੋ ਸਕਦੀ ਹੈ, ਜਿੱਥੇ 6 ਲੱਖ ਦੇ ਕਰੀਬ ਵੋਟਰ ਹੈ ਜਿਹੜੇ ਪੰਜਾਬੀ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੇ ਸਤਿ ਸ਼੍ਰੀ ਅਕਾਲ। ਜੁਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO